ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 17 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ ਤੋਂ, ਬਲਵੰਤ ਸਿੰਘ ਲੱਛਰ ਬੇਕਰਜ਼ ਫੀਲਡ ਤੋਂ ਜੀ, ਜਿਹੜੇ ਜੀ ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੋਣਾ ਨੂੰ, ਨੰਬਰ 559-905-2575 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 415-909-0503। ਪ੍ਰਿਤਪਾਲ ਸਿੰਘ ਅਟਵਾਲ ਐਲ ਗਰੁੱਪ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਰਾਜਪਾਲ ਸਿੰਘ ਬੇਕਰਸਫੀਲਡ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਸਟੇਟ ਜਿਹੜੀ ਆ, ਉਹਨਾਂ ਨੇ ਇਹ ਕਿਹਾ ਆ ਵੀ ਜੂਨ 15 ਤੱਕ ਹਜੇ ਵੀ ਲੋਕਾਂ ਨੂੰ ਜਿਹੜਾ ਮਾਸਕ ਪਾਉਣਾ ਪਊਗਾ। ਜੂਨ 15 ਤੋਂ ਬਾਅਦ ਹੀ ਜਿਹੜੀ ਮਾਸਕ ਦੀ ਰਿਕੁਆਇਰਮੈਂਟ ਆ ਉਹ ਉਠਾਈ ਜਾਊਗੀ। ਇਹ ਡਿਸੀਜਨ ਉਦੋਂ ਹੀ ਆਇਆ ਜਦੋਂ ਹੋਰ ਸਟੇਟਾਂ ਵੀ, ਜਿਵੇਂ ਓਰੀਗਨ, ਵਾਸ਼ਿੰਗਟਨ, ਉਹਨਾਂ ਨੇ ਵੀ ਜਿਹੜੀਆਂ ਫੈਡਰਲ ਗਾਈਡਲਾਈਨਸ ਦੇ ਨਾਲ ਜਾਣ ਦੀ ਗੱਲ ਕੀਤੀ ਹੈਗੀ ਆ। ਹਜੇ ਵੀ ਕਾਫੀ ਪਾਪੂਲੇਸ਼ਨ ਜਿਹੜੀ ਆ ਉਹਨਾਂ ਨੇ ਵੈਕਸੀਨ ਨਹੀਂ ਲਵਾਏ ਹੈਗੇ। ਸੋ ਇਸ ਕਰਕੇ ਸਰਕਾਰਾਂ ਜਿਹੜੀਆਂ, ਚਾਹੇ ਉਹ ਫੈਡਰਲ ਲੈਵਲ 'ਤੇ ਆ, ਚਾਹੇ ਉਹ ਸਟੇਟ ਲੈਵਲ 'ਤੇ ਆ, ਉਹ ਇਹੀ ਚਾਹ ਰਹੇ ਆ ਵੀ ਵੱਧ ਤੋਂ ਵੱਧ ਲੋਕ ਵੈਕਸੀਨ ਲਵਾਉਣ, ਫਿਰ ਜਿਹੜੀ ਆ ਮਾਸਕ ਪਾਉਣ ਦੀ ਜਿਹੜੀ ਰਿਕੁਆਇਰਮੈਂਟ ਆ ਉਸ ਨੂੰ ਹਟਾਇਆ ਜਾਵੇ। ਕੈਲੀਫੋਰਨੀਆ ਬਿਜ਼ਨਸ ਲੀਡਰ, ਸਟੇਟ ਚੈਂਬਰ ਆਫ ਕਾਮਰਸ ਦੇ ਪ੍ਰੈਜ਼ੀਡੈਂਟ CEO ਐਲਨ ਜ਼ੈਰਮਬਰਗ ਜਿਹੜੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਫੈਡਰਲ ਵਾਲੇ ਅਤੇ ਸਟੇਟ ਵਾਲੇ ਮਾਸਕ ਰਿਕੁਆਇਰਮੈਂਟ, ਇਹ ਕਨਫਿਊਜ਼ਨ ਬਹੁਤ ਹੈਗਾ ਆ, ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਕਲੀਅਰ ਕਰਨਾ ਚਾਹੀਦਾ ਹੈਗਾ। ਕੈਲੀਫੋਰਨੀਆ ਰੈਸਟੋਰੈਂਟ ਐਸੋਸੀਏਸ਼ਨ ਦੇ ਜੋਤ ਕੌਂਡੀ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੀਆਂ CDC ਦੀਆਂ ਨਵੀਆਂ ਗਾਈਡਲਾਈਨਸ ਆ ਉਹਨਾਂ ਨੂੰ ਫੋਲੋ ਕਰਾਂਗੇ। ਸੋ ਮਤਲਬ ਇਹ ਆ ਵੀ CDC ਦਾ ਇਹ ਕਹਿ ਰਹੀ ਆ ਵੀ ਜੇ ਤੁਸੀਂ ਵੈਕਸੀਨ ਲਵਾ ਲਿਆ ਤੁਹਾਨੂੰ ਜ਼ਰੂਰਤ ਨਹੀਂ ਮਾਸਕ ਪਾਉਣ ਦੀ, ਪਰ ਹੁਣ ਸਟੇਟ ਵਾਲੇ ਇਹ ਕਹਿ ਰਹੇ ਆ ਵੀ ਨਹੀਂ, ਜੂਨ 15 ਤੱਕ ਤੁਹਾਨੂੰ ਜਿਹੜੇ ਮਾਸਕ ਇਹ ਪਾਉਣੇ ਪੈਣੇ ਹੈਗੇ ਆ। ਜੀ, ਇਹ ਜਿੰਨੀਆਂ ਵੀ ਕੰਪਨੀਆਂ ਸੀਗੀਆਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਲੋਕਲ ਅਤੇ ਜਿਹੜੇ ਸਟੇਟ ਦੇ ਹੈਗੇ ਆ ਉਸ ਦੇ ਹਿਸਾਬ ਦੇ ਨਾਲ ਹੀ ਜਿਹੜੇ ਆ ਰੱਖਣੇ ਆ। ਈਵਨ ਦੋ ਕਹਿੰਦੇ ਵੀ ਜਿਹੜੇ ਕਾਸਕੋ ਜਾਂ ਟਾਰਗੇਟ ਜਾਂ ਉਹਨਾਂ ਨੇ ਆਖਿਆ ਆ ਵੀ ਤੁਹਾਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ ਜੇ ਫੁੱਲੀ ਵੈਕਸੀਨੇਟ ਆ, ਪਰ ਜੇ ਸਟੇਟ ਅਤੇ ਲੋਕਲ ਮੈਂਡੇਟ ਕਹਿੰਦਾ ਆ ਵੀ ਤੁਸੀਂ ਮਾਸਕ ਪਾ ਕੇ ਰੱਖਣੇ ਆ ਅਤੇ ਅਸੀਂ ਉਸ ਦੇ ਨਾਲ ਜਿਹੜਾ ਹੋ ਜਾਵਾਂਗੇ। ਇਹ ਹੋਰ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਫੈਡਰਲ ਲੈਵਲ ਦੇ ਉੱਤੇ ਅਤੇ ਸਟੇਟ ਲੈਵਲ ਦੇ ਉੱਤੇ ਵੱਖੋ ਵੱਖਰੇ ਕਾਨੂੰਨ ਜਿਹੜੇ ਆ ਉਹ ਦੇਖੇ ਜਾਂਦੇ ਆ ਸੇਮ ਚੀਜ਼ ਨੂੰ ਲੈ ਕੇ। ਸੋ ਉਸੇ ਦੇ ਤਹਿਤ ਹੀ ਜਿਹੜੇ ਆ ਇਹ ਮਾਸਕ ਮੈਂਡੇਟ ਆ ਉਸ ਨੂੰ ਦੇਖਿਆ ਜਾ ਰਿਹਾ। ਆਪਾਂ ਜਦੋਂ ਦੇਖਿਆ ਸੀਗਾ ਵੀ ਜਦੋਂ ਕੋਵਿਡ ਪੂਰੇ ਜ਼ੋਰ ਦੇ ਉੱਤੇ ਸੀ, ਉਦੋਂ ਵੀ ਸੂਬੇ ਦੇ ਅਤੇ ਫੈਡਰਲ ਲੈਵਲ ਦੇ ਉੱਤੇ ਜਿਹੜੇ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜੇ ਕਾਨੂੰਨ ਆ ਮਾਸਕ ਮੈਂਡੇਟ ਨੂੰ ਲੈ ਕੇ ਦੇਖੇ ਗਏ ਸੀ। ਉੱਧਰ ਅੱਜ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਯੂਨੈਨਿਮਸਲੀ ਜਿਹੜੀ ਆ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ ਆ ਵੀ ਜਿਹੜੀ ਪੁਲਿਸ ਨੂੰ ਜਿਹੜੀ ਇੱਕ ਵਾਧੂ ਸ਼ਕਤੀ ਲੈਣ ਦੀ ਉਹਨਾਂ ਦੀ ਕੋਸ਼ਿਸ਼ ਸੀ ਵੀ ਕਿਸੇ ਦੇ ਵੀ ਘਰ ਨੂੰ ਵਿਦਆਊਟ ਐਨੀ ਵਾਰੰਟ ਜਿਹੜਾ ਆ ਉਹ ਸਰਚ ਕਰ ਸਕਦੇ ਆ। ਇਹ 4th ਅਮੈਂਡਮੈਂਟ ਦੇ ਤਹਿਤ ਕਹਿੰਦੇ ਸੀ ਵੀ ਕਮਿਊਨਿਟੀ ਕੇਅਰ ਟੇਕਿੰਗ ਦੇ ਤਹਿਤ ਜਿਹੜੀ ਐਕਸੈਪਸ਼ਨ ਦੀ ਮੰਗ ਇਹਨਾਂ ਨੇ ਕੀਤੀ ਸੀ, ਪਰ ਸਰਬਸੰਮਤੀ ਦੇ ਨਾਲ ਜਿਹੜੇ ਆ ਸੁਪਰੀਮ ਕੋਰਟ ਨੇ ਕਿਹਾ ਵੀ ਇੱਦਾਂ ਜਿਹੜਾ ਆ ਉਹ ਨਹੀਂ ਕੀਤਾ ਜਾ ਸਕਦਾ। 1973 ਦਾ ਇੱਕ ਕੇਸ ਸੀਗਾ KD ਵਰਸਿਸ ਡੰਬਰੋਸਕੀ। ਉਸ ਮਾਮਲੇ ਦੇ ਵਿੱਚ ਉਦੋਂ ਕਮਿਊਨਿਟੀ ਕੇਅਰ ਟੇਕਿੰਗ ਦੀ ਇੱਕ ਐਕਸੈਪਸ਼ਨ ਜਿਹੜੀ ਆ ਉਹ ਲਿਆਂਦੀ ਗਈ ਸੀਗੀ,
ਪਰ ਉਸ ਨੂੰ ਇਹ ਪੱਕੇ ਤੌਰ ਦੇ ਉੱਤੇ ਜਿਹੜੇ ਆ ਪੁਲਿਸ ਆ ਉਹ ਵਰਤਣਾ ਚਾਹੁੰਦੀ ਸੀ, ਪਰ ਸੁਪਰੀਮ ਕੋਰਟ ਨੇ ਜਿਹੜਾ ਆ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈਗੀ ਆ। ਜਿਹੜਾ ਕੈਨੀਗਲੀਆ ਤੇ ਸਟੋਰਮ ਵਰਸਸ ਸਟੋਰਮ ਦੇ ਇਸ ਕੇਸ ਦੇ ਵਿੱਚ ਜਿਹੜੀ ਸਰਬਸੰਮਤੀ ਦੇ ਨਾਲ ਸੁਪਰੀਮ ਕੋਰਟ ਦੇ ਜਸਟਿਸ ਨੇ ਕਿਹਾ ਆ ਵੀ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਇਜਾਜ਼ਤ ਪੁਲਿਸ ਨੂੰ ਨਹੀਂ ਦਿੱਤੀ ਜਾ ਸਕਦੀ ਵੀ ਉਹ ਕਿਸੇ ਦੇ ਵੀ ਘਰ ਦੇ ਵਿੱਚ ਵਿਦਆਊਟ ਐਨੀ ਵਾਰੰਟ ਜਿਹੜਾ ਆ ਉਹ ਐਂਟਰ ਹੋ ਕੇ ਤਲਾਸ਼ੀ ਲੈ ਸਕਣ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਰਿਪਬਲਿਕਨ ਲਾ ਮੇਕਰਸ ਆ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਆਨਲਾਈਨ ਜਿਹੜਾ ਆ ਕਾਫੀ ਝਾੜ ਪਾਈ ਹੈਗੀ ਆ, ਕਿਉਂਕਿ ਸਪੇਸ ਫੋਰਸ ਦੇ ਕਮਾਂਡਿੰਗ ਆਫੀਸਰ ਜਿਹੜੇ ਆ ਉਹਨਾਂ ਨੂੰ ਆਪਣੀ ਡਿਊਟੀ ਤੋਂ ਰਿਮੂਵ ਕਰ ਦਿੱਤਾ। ਕਹਿੰਦੇ ਵੀ ਉਹ ਕ੍ਰਿਟੀਕਲ ਰੇਸ ਥਿਊਰੀ ਤੇ ਮਾਰਕਸਿਜ਼ਮ ਜਿਹੜਾ ਵੀ ਮਿਲਟਰੀ 'ਚ ਚੱਲ ਰਿਹਾ USA 'ਚ ਉਹਦੇ ਬਾਬਤ ਬੋਲ ਰਹੇ ਸੀ। ਉਹਦੇ ਬਾਬਤ ਉਹਨਾਂ ਨੇ ਕਈ ਜਿਹੜੇ ਕਮੈਂਟ ਆ ਉਹ ਦਿੱਤੇ ਸੀ। ਲੈਫਟੀਨੈਂਟ ਕਰਨਲ ਮੈਥਿਊ ਲੋਹਮੀਰ ਜਿਹੜੇ ਆ ਸਪੇਸ ਫੋਰਸ ਦੇ ਕਮਾਂਡਿੰਗ ਆਫੀਸਰ ਹੈਗੇ। ਰਿਪਰੈਜ਼ੈਂਟੇਟਿਵ ਡੈਨ ਕ੍ਰੈਂਸ਼ਾ ਜਿਹੜੇ ਰਿਪਬਲਿਕਨ ਟੈਕਸਸ ਤੋਂ, ਇਹ ਸੀਲ ਦੇ ਨੇਵੀ ਦੇ ਆਫੀਸਰ ਵੀ ਰਹਿ ਚੁੱਕੇ ਹੈਗੇ ਆ, ਅੱਜ ਕੱਲ੍ਹ ਇਹ ਕਾਂਗਰਸਮੈਨ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਡੀ ਮਿਲਟਰੀ ਆ ਇਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਤਿਆਰ ਹੋਣਾ ਚਾਹੀਦਾ ਆ ਕੰਬੈਟ ਦੇ ਲਈ ਵੀ, ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਯੂਜ਼ਰਸ ਆ ਉਹਨਾਂ ਨੂੰ ਇਹ ਕਿਹਾ ਵੀ ਜਰਾ ਇੱਥੇ ਤੁਸੀਂ ਥੋੜ੍ਹਾ ਸਟਾਪ ਲਾ ਕੇ ਰੱਖੋ, ਮਿਲਟਰੀ ਨੂੰ ਜਿਹੜਾ ਆ ਉਹਨੂੰ ਸੈਪਰੇਟ ਰੱਖਣਾ ਚਾਹੀਦਾ, ਉਹਦਾ ਜ਼ਿਆਦਾ ਕ੍ਰਿਟਿਸਿਜ਼ਮ ਨਹੀਂ ਹੋਣਾ ਚਾਹੀਦਾ। ਅਗਲੀ ਜਿਹੜੀ ਗੱਲ ਕਰਦੇ ਜਾਈਏ ਇਸ ਦੇ ਵਿੱਚ ਮੈਰੀਕੋਪਾ ਕਾਊਂਟੀ ਦੇ ਵਿੱਚ ਜਿੱਥੇ ਰਿਪਬਲਿਕਨਸ ਨੇ ਕਾਫੀ ਜਿਹੜਾ ਉਹ ਰੌਲਾ ਪਾਇਆ ਸੀਗਾ ਰੀਕਾਊਂਟ ਨੂੰ ਲੈ ਕੇ, ਹੁਣ ਮੈਰੀਕੋਪਾ ਦੇ ਕਾਊਂਟੀ ਦੇ ਅਫੀਸ਼ੀਅਲ ਅਧਿਕਾਰੀ ਕਹਿ ਰਹੇ ਆ ਵੀ 2020 ਦੇ ਜਿਹੜਾ ਰੀਕਾਊਂਟ ਆ ਉਹ ਇੱਕਦਮ ਸ਼ੈਮ ਜਿਹੜਾ ਆ ਉਹ ਚੱਲ ਰਿਹਾ, ਧੱਕਾ ਹੀ ਇੱਕ ਹਿਸਾਬ ਦੇ ਨਾਲ ਕਹਿੰਦੇ ਉਹ ਕੀਤਾ। ਟਰੰਪ ਤੇ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਦੇ ਦੁਆਰਾ ਬਾਰ-ਬਾਰ ਇਸ ਕਾਊਂਟੀ ਦਾ ਜਿਹੜਾ ਉਹ ਨਾਮ ਲਿਆ ਜਾ ਰਿਹਾ, ਇੱਥੋਂ ਤੱਕ ਕਿ ਉਹਨਾਂ ਦੇ ਪਾਰਟੀ ਦੇ ਖੁਦ ਦੇ ਜਿਹੜੇ ਸਟੇਟ ਸੈਨੇਟਰਸ ਤੇ ਲੋਕਲ ਲਾਅ ਮੇਕਰਸ ਆ ਉਹਨਾਂ ਨੇ ਕਿਹਾ ਵੀ ਸਾਨੂੰ ਟਰੰਪ ਹੁਣਾਂ ਨੇ ਕਿਤੇ ਮੂੰਹ ਦਿਖਾਉਣ ਜੋਗਾ ਵੀ ਜਿਹੜਾ ਉਹ ਨਹੀਂ ਛੱਡਿਆ। ਓਵਰ ਡੈਮੋਕ੍ਰੇਸੀ ਇਜ਼ ਇੰਪੈਰਲਡ, ਇਹ ਜਿਹੜੇ ਆ ਇਸ ਟਾਈਮ ਮੈਰੀਕੋਪਾ ਦੇ ਕਾਊਂਟੀ ਦੇ ਅਧਿਕਾਰੀ ਜਿਹੜੇ ਉਹ ਕਹਿ ਰਹੇ ਹੈਗੇ ਆ। ਬਾਰ-ਬਾਰ ਇਹ ਜਿਹੜੇ ਝੂਠੇ ਦਾਅਵੇ ਟਰੰਪ ਹੁਣਾਂ ਦੇ ਦੁਆਰਾ ਤੇ ਉਹਨਾਂ ਦੇ ਜਿਹੜੇ ਸਾਥੀਆਂ ਦੇ ਦੁਆਰਾ ਕੀਤੇ ਗਏ ਵੀ ਜਿਹੜੀ ਉਹਨਾਂ ਦੇ ਕੋਲੋਂ ਇਲੈਕਸ਼ਨ ਆ ਜਿਹੜੀ ਉਹ ਚੋਰੀ ਕਰ ਲਈ ਗਈ ਆ, ਜਦ ਕਿ ਵੱਖ-ਵੱਖ ਥਾਵਾਂ ਦੇ ਉੱਤੇ ਰੀਕਾਊਂਟਸ ਤੇ ਨਾਲ ਦੇ ਨਾਲ ਬਹੁਤ ਸਾਰੇ ਜਿਹੜੇ ਕੇਸਾਂ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਵੱਡੀ ਹਾਰ ਦੇ ਜਿਹੜੇ ਉਹ ਸਾਹਮਣਾ ਕਰਨਾ ਪਿਆ ਹੈਗਾ ਆ। ਸੋ ਐਰੀਜ਼ੋਨਾ ਵਾਲੇ ਜਿਹੜੇ ਲੋਕ ਆ ਖਾਸ ਕਰਕੇ ਜਿਹੜੇ ਰਾਈਟ ਵਿੰਗ ਰਿਪਬਲਿਕਨ ਆ ਉਹ ਅਜੇ ਵੀ ਇਸ ਚੀਜ਼ ਨੂੰ ਮੰਨਣ ਨੂੰ ਜਿਹੜਾ ਉਹ ਤਿਆਰ ਨਹੀਂ ਆ ਵੀ ਉੱਥੇ ਉਹ ਇਲੈਕਸ਼ਨ ਜਿਹੜੇ ਉਹ ਹਾਰ ਗਏ ਸੀਗੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੂਰੇ ਤਰੀਕੇ ਦਾ ਕਿਸ ਤਰੀਕੇ ਦੇ ਨਾਲ ਅਸਰ ਜਿਹੜਾ ਉਹ ਰਹਿੰਦਾ ਆ। ਮੈਰੀਕੋਪਾ ਕਾਊਂਟੀ ਦੇ ਅਧਿਕਾਰੀਆਂ ਦੇ ਦੁਆਰਾ ਕਾਫੀ ਪੁਸ਼ਬੈਕ ਇਹ ਰੀਕਾਊਂਟ ਨੂੰ ਲੈ ਕੇ ਜਿਹੜੀ ਆ ਉਹ ਦੇਖਣ ਨੂੰ ਹੁਣ ਮਿਲ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਅੱਜ ਟੈਕਸ ਫਾਈਲ ਕਰਨ ਦੀ ਲਾਸਟ ਡੇਟ ਸੀ ਤੇ ਕਈਆਂ ਨੇ ਐਕਸਟੈਂਸ਼ਨ ਵੀ ਫਾਈਲ ਕੀਤੀ ਹੋਣੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਜਿਹੜਾ ਟੈਕਸ ਫਾਈਲ ਕਰ ਦਿੱਤਾ ਤੇ ਜਿਹੜੇ ਨਵੇਂ ਅੰਕੜੇ ਆਏ ਆ ਉਹਨਾਂ ਨੇ 2020 ਦੇ ਫੈਡਰਲ ਇਨਕਮ ਟੈਕਸ ਦੇ ਵਿੱਚ 6,07,336 ਡਾਲਰ ਦੀ ਉਹਨਾਂ ਦੀ ਇਨਕਮ ਸੀ, ਜਿਹਦੇ ਵਿੱਚ ਉਹਨਾਂ ਨੇ 1,57,414 ਡਾਲਰ ਜਿਹੜੇ ਆ ਫੈਡਰਲ ਇਨਕਮ ਟੈਕਸ ਨੂੰ ਪੇ ਕੀਤੇ ਆ। ਸੋ ਫੈਡਰਲ ਇਨਕਮ ਟੈਕਸ ਉਹਨਾਂ ਦਾ ਰੇਟ 25.9% ਆ। ਸਾਲ 2017 ਤੋਂ 19 ਤੱਕ ਜਿਹੜੇ ਆ ਉਹ ਵਾਈਸ ਪ੍ਰੈਜ਼ੀਡੈਂਟ ਸੀਗੇ, ਉਹ ਤੋਂ ਬਾਅਦ ਉਹਨਾਂ ਦੀ 15 ਮਿਲੀਅਨ ਤੱਕ ਵੀ ਇਨਕਮ ਹੁੰਦੀ ਰਹੀ ਆ, ਕਿਉਂਕਿ ਉਹਨਾਂ ਦੀ ਬੁੱਕ ਡੀਲ ਜਾਂ ਉਹ ਕਿਤੇ ਕਿਤੇ ਲੈਕਚਰ ਕਰਦੇ ਸੀ, ਉਹਨਾਂ ਦੇ ਜਿਹੜੇ ਪੈਸੇ ਉਹਨਾਂ ਨੂੰ ਮਿਲਦੇ ਸੀ। ਉਹਨਾਂ ਦੀ ਵਾਈਫ ਜਿਹੜੀ ਆ ਉਹ ਇੱਕ ਕਾਲਜ ਦੇ ਵਿੱਚ ਪ੍ਰੋਫੈਸਰ ਸੀ ਤੇ ਪ੍ਰੋਫੈਸਰ ਹੈਗੀ ਆ। ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਜਿਹੜੀ ਕਮਲਾ ਹੈਰਿਸ ਆ ਤੇ ਉਹਨਾਂ ਦਾ ਜਿਹੜਾ ਹਸਬੈਂਡ ਆ ਡੌਗ ਐਮੋਫ, ਉਹਨਾਂ ਨੇ ਵੀ ਜਿਹੜੇ ਆਪਣੇ 2020 ਦੇ ਫੈਡਰਲ ਇਨਕਮ ਟੈਕਸ ਜਿਹੜੇ ਇਸ਼ੂ ਕੀਤੇ ਹੈਗੇ ਆ, ਜਾਰੀ ਕੀਤੇ ਆ, ਉਹਨਾਂ ਨੇ 1.69 ਮਿਲੀਅਨ ਡਾਲਰ ਜਿਹੜਾ ਇਨਕਮ ਸ਼ੋਅ ਕੀਤੀ ਆ ਤੇ 6,21,893 ਡਾਲਰ ਫੈਡਰਲ ਇਨਕਮ ਟੈਕਸ ਦੇ ਵਿੱਚ ਪੇ ਕੀਤਾ ਹੈਗਾ ਜੀ। ਤੇ ਟਰੰਪ ਹੋਣਾ ਦਾ ਜਿਹੜਾ ਟੈਕਸ ਜਿਹੜਾ ਪਿਛਲੀ ਵਾਰੀ ਨਿਊਯਾਰਕ ਟਾਈਮਜ਼ ਨੇ ਇੱਕ ਰਿਲੀਜ਼ ਕੀਤਾ ਸੀ, ਉਹਨਾਂ ਨੇ ਦੱਸਿਆ ਸੀਗਾ ਵੀ ਸਿਰਫ $750 ਉਹਨਾਂ ਨੇ ਫੈਡਰਲ ਟੈਕਸ ਆ ਉਸ ਟਾਈਮ ਦੇ ਉੱਤੇ ਜਿਹੜਾ ਭਰਿਆ ਸੀ। ਤੇ ਟਰੰਪ ਹੋਣੀ ਤਾਂ ਉਹਨਾਂ ਨੇ ਤਾਂ ਅਜੇ ਵੀ ਜਿਹੜੇ ਆਪਣੇ ਟੈਕਸ ਅਧਿਕਾਰਤ ਤੌਰ ਦੇ ਉੱਤੇ ਜਿਹੜੇ ਆ ਉਹ ਸਾਰਿਆਂ ਦੇ ਸਾਹਮਣੇ ਜਨਤਕ ਆ ਉਹ ਨਹੀਂ ਕੀਤੇ ਹੈਗੇ। ਇਸ ਦਾ ਵੀ ਜਿਹੜਾ ਕਾਫੀ ਰੌਲਾ ਆ ਉਹ ਆਪਾਂ ਨੂੰ ਪਿਛਲੇ ਜਿਹੜੇ ਆ ਸਾਲਾਂ ਦੇ ਵਿੱਚ ਉਹ ਸੁਣਨ ਨੂੰ ਮਿਲਦਾ ਰਿਹਾ ਹੈਗਾ ਆ। ਅੱਜ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਗੱਲਬਾਤ ਨੇ ਨੇਤਨਯਾਹੂ ਦੇ ਨਾਲ ਜਿਹੜੀ ਹੋਈ ਆ, ਇਜ਼ਰਾਈਲ ਦੇ ਦੁਆਰਾ ਜਿਹੜਾ ਧੱਕਾ ਆ ਉਹ ਲਗਾਤਾਰ
ਲਗਾਤਾਰ ਪੈਲਸਤੀਨ ਨੂੰ ਲੈ ਕੇ ਜਿਹੜਾ ਉਹ ਕਹਿੰਦੇ ਆ ਵੀ ਚੱਲ ਰਿਹਾ ਹੈਗਾ ਆ। ਬਾਈਡਨ ਹੁਣਾਂ ਨੇ ਕਿਹਾ ਵੀ ਸੀਜ਼ ਫਾਇਰ ਦੀ ਉਹ ਹਮਾਇਤ ਜਿਹੜੀ ਉਹ ਕਰਦੇ ਆ, ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਸੀਜ਼ ਫਾਇਰ ਜਿਹੜੀ ਆ ਉਹ ਕਰੋ। ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਇਹ ਜਿਹੜੀ ਫਾਈਟਿੰਗ ਆ ਹੁਣ ਪਿਛਲੇ ਜਿਹੜੇ 1 ਹਫ਼ਤੇ ਤੋਂ ਵੱਧ ਦੂਜੇ ਹਫ਼ਤੇ ਦੇ ਵਿੱਚ ਜਿਹੜੀ ਉਹ ਆ ਚੁੱਕੀ ਹੈ, ਜਿਸ ਦੇ ਵਿੱਚ ਹੁਣ ਸੈਂਕੜੇ ਲੋਕ ਆ ਹੁਣ ਤੱਕ ਜਿਹੜੇ ਆ ਉਹ ਮਰ ਚੁੱਕੇ ਹੋਏ ਨੇ। ਅੱਜ ਐਂਥਨੀ ਬਲਿੰਕਨ ਆ, ਉਹਨਾਂ ਨੇ ਵੀ ਜਿਹੜਾ ਆ ਇੱਕ ਵਾਰੀ ਫਿਰ ਇਸ ਚੀਜ਼ ਨੂੰ ਦੁਹਰਾਇਆ ਵੀ ਇਜ਼ਰਾਈਲ ਨੂੰ ਜਿਹੜੀ ਆ ਆਪਣੀ ਰੱਖਿਆ ਕਰਨ ਦੀ ਜਿਹੜੀ ਆ ਪੂਰਾ ਅਧਿਕਾਰ ਜਿਹੜਾ ਉਹ ਹੈਗਾ ਆ। ਜਦ ਕਿ ਜੇ ਦੇਖਿਆ ਜਾਵੇ ਤਾਂ ਜਿਹੜੀ ਗਾਜ਼ਾ ਪੱਟੀ ਆ ਉਹ ਇੱਕ ਹਿਸਾਬ ਦੇ ਨਾਲ ਬਹੁਤ ਸਾਰੇ ਜਿਹੜੇ ਐਡਵੋਕੇਸੀਜ਼ ਹੈਗੇ ਆ ਜਾਂ ਬਹੁਤ ਸਾਰੇ ਜਿਹੜੇ ਹੋਰ ਗਰੁੱਪਸ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਓਪਨ ਏਅਰ ਜੇਲ੍ਹ ਜਿਹੜੀ ਆ ਉਹ ਆਖਦੇ ਨੇ। ਜੀ, ਇਸੇ ਤਰ੍ਹਾਂ ਜਿਹੜੇ ਬਲਿੰਕਨ ਹੈਗੇ ਆ USA ਦੇ, ਉਹਨਾਂ ਨੇ ਇਹ ਕਿਹਾ ਆ, ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਭਈ ਜਿਹੜਾ ਇਜ਼ਰਾਈਲ ਵਾਲਿਆਂ ਨੇ ਮਿਸਾਈਲ ਸਿੱਟ ਕੇ ਗਾਜ਼ਾ ਦੇ ਵਿੱਚ ਜਿੱਥੇ AP ਏਜੰਸੀ ਹੈਗੀ ਐਸੋਸੀਏਟਡ ਪ੍ਰੈਸ ਦੇ ਆਫਿਸਰ ਸੀਗੇ, ਉਸ ਨੂੰ ਪੂਰੀ ਤਰ੍ਹਾਂ ਜਿੱਦਾਂ ਨਸ਼ਟ ਕਰ ਦਿੱਤਾ ਸੀ, ਭਈ ਉੱਥੇ ਜੀ ਹਮਾਸ ਦੇ ਮਿਲੀਟੈਂਟਸ ਹੈਗੇ ਆ, ਉਹ ਕਹਿੰਦੇ ਵੀ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਪੇਸ਼ ਕਰ ਸਕੇ। ਪਿਛਲੇ 15 ਸਾਲਾਂ ਤੋਂ ਐਸੋਸੀਏਟਡ ਪ੍ਰੈਸ ਅਤੇ ਹੋਰ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨਸ ਹੈਗੀਆਂ ਜਿਸ ਤਰ੍ਹਾਂ ਐਲ ਜਜ਼ੀਰਾ, ਉਹਨਾਂ ਦੇ ਆਫਿਸਰਸ ਉਸ ਬਿਲਡਿੰਗ ਦੇ ਵਿੱਚ ਸੀ। ਸੋ ਇਸ ਤੋਂ ਜਿਹੜੇ ਆ ਟੋਨੀ ਬਲਿੰਕਨ ਉਹ ਕਾਫੀ ਅਪਸੈਟ ਆ ਭਈ ਇਹ ਜਿਹੜਾ ਝੂਠਾ ਪ੍ਰਚਾਰ ਇਜ਼ਰਾਈਲ ਵਾਲੇ ਕਰ ਰਹੇ ਆ ਵੀ ਉੱਥੇ ਤਾਂ ਜੀ ਹਮਾਸ ਦੇ ਮਿਲੀਟੈਂਟ ਸੀਗੇ ਤਾਂ ਕਰਕੇ ਅਸੀਂ ਜਿਹੜਾ ਮਿਜ਼ਾਈਲ ਸਿੱਟੀ ਆ, ਪਰ ਉਹ ਕਹਿੰਦੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੂਫ ਨਹੀਂ ਉਹ ਪੇਸ਼ ਕਰ ਸਕੇ ਵੀ ਉੱਥੇ ਕੋਈ ਜਿਹੜਾ ਆ ਉਹ ਸੇਮ ਬਿਲਡਿੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਮਿਲੀਟੈਂਟ ਰਹਿੰਦਾ ਰਿਹਾ ਹੋਵੇ। UN ਨੇ ਕੁਝ ਸਮਾਂ ਪਹਿਲਾਂ ਹੀ ਜਿਹੜਾ ਇਹ ਆਖਿਆ, ਕਹਿੰਦੇ ਹਜ਼ਾਰਾਂ ਹੀ ਲੋਕ ਗਾਜ਼ਾ ਦੇ ਵਿੱਚ ਜਿਹੜੇ ਪੈਲਸਤੀਨੀ ਆ ਉਹ ਇਸ ਟਾਈਮ ਘਰੋਂ ਬੇਘਰ ਜਿਹੜੇ ਉਹ ਹੋ ਚੁੱਕੇ ਆ। US ਨੇ ਇੱਕ ਵਾਰੀ ਫਿਰ UN ਨੂੰ ਇਜ਼ਰਾਈਲ ਪੈਲਸਤੀਨ ਦੇ ਮਾਮਲੇ ਦੇ ਉੱਤੇ ਕਿਸੇ ਵੀ ਤਰੀਕੇ ਦੀ ਜਿਹੜੀ ਆ ਸਟੇਟਮੈਂਟ ਦੇਣ ਤੋਂ ਉਹਨਾਂ ਨੂੰ ਰੋਕ ਦਿੱਤਾ ਹੈ। ਹਰ ਵਾਰੀ ਜਿਹੜਾ US ਆ ਇਜ਼ਰਾਈਲ ਦੇ ਹੱਕ ਦੇ ਵਿੱਚ ਅਤੇ ਜਿਹੜਾ ਪੈਲਸਤੀਨ ਦੇ ਕਹਿ ਲਓ ਵੀ ਉਸ ਦੇ ਹੱਕ 'ਤੇ ਜਾਂ ਇਜ਼ਰਾਈਲ ਦੇ ਉਲਟ ਜਿਹੜੀ ਸਟੇਟਮੈਂਟ ਜਿਹੜੀ ਕੋਈ ਆ ਸਕਦੀ ਆ ਉਸ ਨੂੰ ਵੀਟੋ ਕਰਕੇ ਜਿਹੜਾ ਉਹ ਰੋਕਦਾ ਰਿਹਾ। ਇਜ਼ਰਾਈਲ ਨੇ ਪੂਰਾ ਜਿਹੜਾ ਮਿਲਟਰੀ ਰਿਸਪੌਂਸ ਜਿਹੜਾ ਆ ਉਹ ਕੀਤਾ ਹੈਗਾ ਆ। ਉੱਦਾਂ ਜਿਹੜੇ ਜਿੱਦਾਂ ਆਪਾਂ ਪਹਿਲਾਂ ਵੀ ਦੱਸ ਕੇ ਹਟੇ ਹਾਂ, ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੀ ਸੀਜ਼ ਫਾਇਰ ਆ ਉਸ ਦੀ ਹਮਾਇਤ ਜਿਹੜੀ ਉਹ ਕੀਤੀ ਆ। ਬਹੁਤ ਸਾਰੇ ਲੋਕ ਇਸ ਟਾਈਮ ਇਸ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਹਿ ਰਹੇ ਆ ਵੀ ਇਜ਼ਰਾਈਲ ਲਗਾਤਾਰ ਇੱਦਾਂ ਲੱਗ ਰਿਹਾ ਵੀ ਹੁਣ ਸ਼ਰੇਆਮ ਹੀ ਧੱਕਾ ਕਰ ਰਿਹਾ। ਉਹ ਕਹਿੰਦੇ ਵੀ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਸਾਰਾ ਕੁਛ ਆ, ਉੱਥੇ ਦੀਆਂ ਵੀਡੀਓਜ਼ ਸਾਹਮਣੇ ਆ, ਸਾਰਾ ਕੁਛ ਆ ਰਿਹਾ ਆ ਅਤੇ ਇਹ ਸ਼ਰੇਆਮ ਹੀ ਧੱਕਾ ਜਿਹੜਾ ਆ ਉਹ ਹੋ ਰਿਹਾ ਹੈਗਾ ਆ। ਸੋ ਉੱਥੋਂ ਦੇ ਕੁਛ ਜਿਹੜੇ TV ਚੈਨਲਸ ਦੇ ਕੁਛ ਹੋਸਟ ਜਾਂ ਹੋਰ ਮੁਲਕਾਂ ਦੇ ਜਿਹੜੇ TV ਚੈਨਲ ਦੇ ਹੋਸਟ ਆ ਉਹ ਵੀ ਆਪੋ ਆਪਣੇ ਜਿਹੜੇ ਥਾਵਾਂ ਦੇ ਉੱਤੇ ਇਜ਼ਰਾਈਲ ਦੇ ਖਿਲਾਫ ਉਹਨਾਂ ਨੇ ਜਿਹੜਾ ਉਹ ਬੋਲਿਆ ਹੈਗਾ ਆ। ਅਤੇ ਇਹ ਹੁਣ ਹਰਜੋਤ ਸਿੰਘ ਜੀ ਦੇਖਣਾ ਹੋਊਗਾ ਵੀ ਇਸ ਦਾ ਅਸਰ ਕਿੰਨਾ ਕੁ ਜਿਹੜਾ ਉਹ ਰਹੂਗਾ। ਪਰ ਇਹ ਸਾਰੇ ਵੱਡੇ ਮੁਲਕ ਆ ਉਹਨਾਂ ਨੇ ਕਿਤੇ ਨਾ ਕਿਤੇ ਇਜ਼ਰਾਈਲ ਨੂੰ ਦੇਖਦੇ ਹੋਏ ਅੱਖਾਂ ਦੇ ਉੱਤੇ ਪੱਟੀ ਜਿਹੜੀ ਉਹ ਜ਼ਰੂਰ ਬੰਨੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਇੱਕ ਅਮਰੀਕਾ ਦਾ ਸਭ ਤੋਂ ਵੱਡਾ ਹੌਸਪੀਟਲ ਚੇਨ ਜਿਹੜੀ ਹੈਗੀ ਆ, ਉਹਨਾਂ ਨੇ ਆਪਣੇ ਹਜ਼ਾਰਾਂ ਹੀ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਸੂਹ ਕੀਤਾ ਹੈ ਵੀ ਜਿਹੜੇ ਪੈਨਡੈਮਿਕ ਦੇ ਦੌਰਾਨ ਉੱਥੇ ਐਡਮਿਟ ਹੋਏ ਸੀ। ਮੋਵਰਲੀ ਰੀਜਨਲ ਮੈਡੀਕਲ ਸੈਂਟਰ ਇਹਦੇ ਬਾਰੇ ਖਬਰ ਆ ਰਹੀ ਆ। ਕਹਿੰਦੇ ਭਈ ਉਹਨਾਂ ਨੇ 600 ਤੋਂ ਵੱਧ ਜਿਹੜੇ ਪੇਸ਼ੈਂਟਸ ਆ ਉਹ ਕਰੋਨਾ ਵਾਇਰਸ ਦੇ ਦੌਰਾਨ ਐਡਮਿਟ ਕੀਤੇ ਹੈਗੇ। ਹੁਣ ਕੱਲੇ ਜਿਹੜੇ ਪੇਸ਼ੈਂਟ ਨੂੰ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਹਿੰਦੇ ਬਿੱਲ ਭੇਜ ਰਹੇ ਹੈਗੇ ਆ। ਇਸੇ ਤਰ੍ਹਾਂ ਇੱਕ ਆ ਰਿਹਾ ਵੀ ਇੱਕ ਡਿਸੇਬਲ ਬਜ਼ੁਰਗ ਨੂੰ $9281 ਦਾ ਉਹਨਾਂ ਨੇ ਬਿੱਲ ਭੇਜਿਆ ਹੈਗਾ। ਸੋ ਜਿੰਨੇ ਵੀ ਨਰਸਿੰਗ ਹੋਮਸ ਤੋਂ ਹੌਸਪੀਟਲ ਦੇ ਵਿੱਚ ਟਰਾਂਸਫਰ ਕੀਤੇ ਗਏ ਸੀ ਅਤੇ ਜਿਹੜੇ ਹੌਸਪੀਟਲਸ ਵਾਲੇ ਕਹਿੰਦੇ ਆ ਵੀ ਅਸੀਂ ਇਹਦਾ ਜਿਹੜਾ ਘਾਟਾ ਪੈ ਰਿਹਾ ਸਾਨੂੰ ਅਤੇ ਇਸ ਕਰਕੇ ਬਿੱਲ ਜਿਹੜਾ ਭੇਜ ਰਹੇ ਹੈਗੇ ਆ। ਪਰ ਜਿਹੜੇ ਫਿਗਰਸ ਆਏ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਜਿਹੜੀ ਇਹ ਕੰਪਨੀ ਇਹ ਹਸਪਤਾਲਾਂ ਨੂੰ ਰਨ ਕਰਦੀ ਆ ਉਹਨਾਂ ਨੇ $511 ਮਿਲੀਅਨ ਜਿਹੜਾ ਬਣਾਇਆ ਹੈਗਾ। ਸੋ ਬਹੁਤ ਆਪਣੇ ਸਰੋਤੇ ਵੀ ਕਈ ਸੋਚਦੇ ਹੋਣੇ ਕਿਉਂਕਿ ਟੈਸਟਿੰਗ ਬੜੀ ਫ੍ਰੀ ਸੀ। ਕਈ ਹਸਪਤਾਲਾਂ ਦੇ ਵਿੱਚ ਜਿਹੜੇ ਬਿੱਲ ਉਹ ਇਸ ਕਰਕੇ ਨਹੀਂ ਗਏ ਕਿਉਂਕਿ ਜਿਹੜੀ ਗਵਰਨਮੈਂਟ ਆ ਉਹ ਪੇ ਕਰ ਰਹੀ ਸੀ। ਕਈਆਂ ਦੀ ਜਿਹੜੀ ਕਾਉਂਟੀ ਦੀ ਮੈਡੀਕਲ ਸੀ ਜਾਂ ਜਿਨ੍ਹਾਂ ਦੀ ਹੈਲਥ ਇੰਸ਼ੋਰੈਂਸ ਸੀ ਉਹਨਾਂ ਨੇ ਤਾਂ ਕੋ ਪੇਮੈਂਟ ਲੈਣੀ ਵੀ ਜਿਹੜੀ ਆ ਬੰਦ ਕੀਤੀ ਹੋਈ ਸੀ ਕਰੋਨਾ ਦੇ ਸੰਬੰਧ ਦੇ ਵਿੱਚ ਜੇ ਕੋਈ ਕੇਸ ਹੁੰਦਾ ਆ। ਸੋ ਹੁਣ ਹਸਪਤਾਲ ਵਾਲੇ ਜਿਹੜੇ ਆ ਉਹ ਕਹਿੰਦੇ ਆ ਵੀ 4900 ਦੇ ਕਰੀਬ ਜਿਹੜੇ ਆ ਲਾ ਸੂਟਸ ਅਸੀਂ ਫਾਈਲ ਕਰਨ ਜਾ ਰਹੇ ਹਾਂ ਜੇ ਪੇਸ਼ੈਂਟ ਸਾਡੇ ਪੈਸੇ ਨਹੀਂ ਦਊਗੇ। ਜੀ,
FAA ਦੇ ਦੁਆਰਾ ਇੱਕ ਜਿਹੜੇ ਆ ਪੈਸੰਜਰ ਨੂੰ ਉਸ ਨੂੰ $52,500 ਦਾ ਜੁਰਮਾਨਾ ਜਿਹੜਾ ਆ ਉਹ ਪਾਇਆ ਗਿਆ ਹੈਗਾ ਆ। ਇਹ ਕਹਿੰਦੇ 23 ਦਸੰਬਰ ਨੂੰ ਡੈਲਟਾ ਏਅਰਲਾਈਨਸ ਦੀ ਇੱਕ ਹੋਨੂਲੂਲੂ ਤੋਂ ਸਿਆਟਲ ਨੂੰ ਫਲਾਈਟ ਦੇ ਵਿੱਚ ਇੱਕ ਪੈਸੰਜਰ ਆ ਉਹ ਕਾਕਪਿਟ ਦੇ ਵਿੱਚ ਉਸਨੇ ਵੜਨ ਦੀ ਜਿਹੜੀ ਕੋਸ਼ਿਸ਼ ਕੀਤੀ ਅਤੇ ਉਸਨੇ 2 ਵਾਰੀ ਇੱਕ ਫਲਾਈਟ ਅਟੈਂਡੈਂਟ ਨੂੰ ਮਾਰਿਆ ਵੀ। ਸੋ ਉਸ ਮਾਮਲੇ ਦੇ ਵਿੱਚ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ $52,000 ਦਾ ਇਸ ਨੂੰ ਜੁਰਮਾਨਾ ਜਿਹੜਾ ਉਹ ਠੋਕ ਦਿੱਤਾ ਆ। ਕਹਿੰਦੇ ਵੀ FAA ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਜਿਹੜਾ ਉਹ ਜੁਰਮਾਨਾ ਆ। ਪਿਛਲੇ ਹਫ਼ਤੇ ਉੱਦਾਂ TSA ਨੇ ਜਿਹੜਾ ਦੱਸਿਆ ਆ ਉਹਨਾਂ ਨੇ 1.9 ਮਿਲੀਅਨ ਪੈਸੰਜਰਸ ਨੂੰ ਬੀਤੇ ਐਤਵਾਰ ਜਿਹੜਾ ਆ ਉਹ ਸਕਰੀਨ ਕੀਤਾ 1.8 ਮਿਲੀਅਨ ਜਿਹੜਾ ਉਹਨਾਂ ਨੇ ਸਕਰੀਨ ਕੀਤਾ ਆ। 8 ਮਾਰਚ 2020 ਨੂੰ ਜਿਹੜਾ ਆ ਉਸ ਟਾਈਮ ਦੇ ਉੱਤੇ 1.9 ਮਿਲੀਅਨ ਪੈਸੰਜਰਸ ਨੂੰ ਸਕਰੀਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਈਅਰ 2020 ਦੇ ਵਿੱਚ ਏਅਰਲਾਈਨ ਪੈਸੰਜਰਸ ਦੇ ਆંકੜਿਆਂ ਦੇ ਵਿੱਚ ਵੱਡੀ ਕਟੌਤੀ ਦੇਖੀ ਗਈ ਸੀ। ਤਕਰੀਬਨ 61% ਗਿਰਾਵਟ ਜਿਹੜੀ ਉਹ ਆਈ ਸੀ। ਸੋ ਹੌਲੀ ਹੌਲੀ ਹੁਣ ਬੈਕ ਟੂ ਪ੍ਰੀ ਪੈਨੇਡੈਮਿਕ ਸਕਰੀਨਿੰਗ ਲੈਵਲਸ ਦੇ ਵੱਲ ਨੂੰ TSA ਜਿਹੜਾ ਆ ਉਹ ਪਹੁੰਚ ਰਿਹਾ। ਸੋ ਲੋਕੀ ਹੁਣ ਕਾਫੀ ਜ਼ਿਆਦਾ ਮੁੜ ਏਅਰਲਾਈਨਸ ਦੇ ਵਿੱਚ ਹੁਣ ਟਰੈਵਲ ਕਰਨਾ ਜਿਹੜਾ ਉਹ ਸ਼ੁਰੂ ਕਰ ਚੁੱਕੇ ਨੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ WHO, ਉਹਨਾਂ ਦੀ ਇੱਕ ਨਵੀਂ ਸਟੱਡੀ ਆਈ ਆ। ਕਹਿੰਦੇ ਵੀ ਜਿਹੜੇ ਲੋਕ ਜ਼ਿਆਦਾ ਘੰਟੇ ਕੰਮ ਕਰਦੇ ਆ ਉਹਦੇ ਨਾਲ ਲੋਕਾਂ ਦੀ ਮੌਤ ਜ਼ਿਆਦਾ ਹੁੰਦੀ ਹੈਗੀ ਆ। ਕਹਿੰਦੇ ਵੀ 7.5 ਲੱਖ ਦੇ ਕਰੀਬ ਲੋਕ ਦੁਨੀਆ ਦੇ ਵਿੱਚ ਜ਼ਿਆਦਾ ਘੰਟੇ ਕੰਮ ਕਰਨ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਸੋ ਖਾਸ ਕਰਕੇ ਜਿਹੜੇ ਲੋਕ ਹੈਗੇ ਆ 55 ਘੰਟੇ ਦੇ ਕਰੀਬ ਕੰਮ ਕਰਦੇ ਆ 45 ਸਾਲ ਤੋਂ ਲੈ ਕੇ 74 ਸਾਲ ਦੇ। ਸੋ ਉਹਨਾਂ ਦੇ ਵਿੱਚ ਕਹਿੰਦੇ ਵੀ ਹਾਰਟ ਅਟੈਕ ਦੀ ਇੱਦਾਂ ਦੀ ਜਿਹੜੀ ਬਿਮਾਰੀ ਆ ਉਹਦੇ ਚਾਂਸ ਜ਼ਿਆਦਾ ਵੱਧ ਜਾਂਦੇ ਆ। ਅਤੇ ਜਦੋਂ ਤੋਂ ਹੀ ਵਰਕ ਫਰੋਮ ਹੋਮ ਚੱਲਿਆ ਹੈਗਾ, ਕਹਿੰਦੇ ਵੀ ਵਰਕ ਫਰੋਮ ਹੋਮ ਦੇ ਵਿੱਚ ਜਿਹੜੇ ਘਰਾਂ ਤੋਂ ਇੰਪਲਾਈ ਕੰਮ ਕਰਦੇ ਆ ਉਹਨਾਂ ਦੇ ਉੱਤੇ ਸਟਰੈਸ ਹੋਰ ਜ਼ਿਆਦਾ ਆ। ਕਹਿੰਦੇ ਉਹ ਰੈਗੂਲਰ ਆਵਰ ਨਾਲੋਂ 2.5 ਘੰਟੇ ਐਕਸਟਰਾ ਜਿਹੜੇ ਕੰਮ ਇਹ ਕਰ ਰਹੇ ਹੈਗੇ ਆ। ਸੋ ਇਹ ਸਟੱਡੀ ਉਹਨਾਂ ਨੇ ਪੂਰੇ ਵਰਲਡ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ UK, ਆਸਟਰੀਆ, ਕੈਨੇਡਾ, US ਦੇ ਵਿੱਚ ਕੀਤੀ ਹੈਗੀ ਆ। ਜੀ, ਹੁਣੇ ਕੁਝ ਸਮਾਂ ਪਹਿਲਾਂ US ਦੀ ਸਪੀਕਰ ਨੈਂਸੀ ਪਲੋਸੀ ਆ ਉਸ ਨੇ ਜਿਹੜਾ ਇਹ ਆਖਿਆ ਆ ਵੀ ਉਹ ਕਰੋਨਾ ਵਾਇਰਸ ਪੈਨੇਡੈਮਿਕ ਦੇ ਚੱਲਦਿਆਂ ਜਿਹੜੀ ਹਾਊਸ ਆ ਉਸ ਦੇ ਵਿੱਚ ਪ੍ਰੋਕਸੀ ਵੋਟਿੰਗ ਆ ਉਸ ਨੂੰ ਜੁਲਾਈ ਤੱਕ ਐਕਸਟੈਂਡ ਜਿਹੜਾ ਉਹ ਕਰਨ ਜਾ ਰਹੇ ਆ। 3 ਜੁਲਾਈ ਤੱਕ ਜੇ ਕੋਈ ਕਮੇਟੀ ਜਾਂ ਫਲੋਰ ਦੇ ਉੱਤੇ ਵੋਟ ਆ ਉਸ ਨੂੰ ਉਹ ਰਿਮੋਟਲੀ ਵੋਟਿੰਗ ਰੈਗੂਲੇਸ਼ਨਸ ਦੇ ਤਹਿਤ ਜਿਹੜਾ ਆ ਉਹ ਵੋਟਿੰਗ ਕਰ ਸਕਣਗੇ। ਨਹੀਂ ਤਾਂ ਪਰਸੋਂ ਆਉਂਦੇ ਜਿਹੜੇ ਆ ਬੁੱਧਵਾਰ ਨੂੰ ਇਹ ਜਿਹੜੀਆਂ ਰੈਗੂਲੇਸ਼ਨਸ ਆ ਉਹ ਐਕਸਪਾਇਰ ਹੋਣ ਜਿਹੜੀਆਂ ਉਹ ਜਾ ਰਹੀਆਂ ਸੀ ਅਤੇ ਇਹਨਾਂ ਨੇ ਇਸ ਨੂੰ ਟੈਂਪਰੇਰੀਲੀ ਇੱਕ ਵਾਰੀ ਫਿਰ 3 ਜੁਲਾਈ ਤੱਕ ਜਿਹੜਾ ਉਹ ਅੱਗੇ ਵਧਾ ਦਿੱਤਾ ਹੈਗਾ ਆ। ਸੈਨੇਟ ਦੇ ਵਿੱਚ ਵੀ ਇਸ ਦੀ ਮੰਗ ਜਿਹੜੀ ਉੱਠਦੀ ਰਹੀ ਆ, ਪਰ ਆਈ ਥਿੰਕ ਸੈਨੇਟ ਨੇ ਇਸ ਨੂੰ ਜਿਹੜੀ ਆ ਉਦੋਂ ਮਨਜ਼ੂਰੀ ਜਿਹੜੀ ਉਹ ਨਹੀਂ ਸੀ ਦਿੱਤੀ। ਉੱਥੇ ਸ਼ਾਇਦ ਜਾ ਕੇ ਹੀ ਸੈਨੇਟ ਦੇ ਵਿੱਚ ਵੋਟ ਆਪ ਪ੍ਰੈਜ਼ੈਂਟ ਹੋ ਕੇ ਹੀ ਕਰਨੀ ਪੈਂਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਇੰਡੀਆ ਤੋਂ ਆ ਰਹੀ ਆ। ਇੰਡੀਆ ਦੇ ਵਿੱਚ ਇੱਕ ਪਾਸੇ ਤਾਂ ਕਰੋਨਾ ਵਾਇਰਸ ਦੀ ਬਹੁਤ ਮਾਰ ਪੈ ਰਹੀ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਮੌਤਾਂ ਹੋ ਰਹੀਆਂ, ਅਤੇ ਦੂਸਰੇ ਪਾਸੇ ਹੁਣ ਇੱਕ ਸਾਈਕਲੋਨ ਜਿਹੜਾ ਬਹੁਤ ਵੱਡਾ ਜਿਹੜਾ ਕੈਟਾਗਰੀ 3 ਵਾਲਾ ਹਰੀਕੇਨ ਆ ਉਹ ਆ ਰਿਹਾ ਹੈਗਾ ਆ ਸਾਊਥ ਇੰਡੀਆ ਦੇ ਵਿੱਚ। ਗੁਜਰਾਤ ਦੇ ਵਿੱਚ ਵੀ ਕਹਿੰਦੇ ਵੀ ਇਹ ਕੈਟਾਗਰੀ 3 ਦਾ ਸਾਈਕਲੋਨ ਹੋਊਗਾ। ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਇਹ ਟਵੀਟ ਕਰਕੇ ਦੱਸਿਆ ਆ। ਆਲਰੇਡੀ 12 ਦੇ ਕਰੀਬ ਲੋਕਾਂ ਦੀ ਮੌਤ ਵੀ ਹੋ ਚੁੱਕੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਉੱਥੋਂ ਅਵੈਕੂਏਟ ਕੀਤਾ ਗਿਆ ਹੈ। ਸੋ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਕਹਿੰਦੇ ਵੀ ਕਰੋਨਾ ਵਾਇਰਸ ਦੇ ਫੈਲਣ ਦੇ ਹੋਰ ਵੀ ਚਾਂਸ ਜਿਹੜੇ ਵੱਧ ਜਾਊਗੇ, ਕਿਉਂਕਿ ਜਿੱਥੋਂ ਲੋਕਾਂ ਨੂੰ ਘਰਾਂ ਤੋਂ ਅਵੈਕੂਏਟ ਕਰਕੇ ਇਕੱਠੇ ਕਿਤੇ ਰੱਖਿਆ ਜਾਂਦਾ ਆ, ਸੋ ਕਰੋਨਾ ਫੈਲਣ ਦੇ ਚਾਂਸ ਹੋਰ ਵੱਧ ਜਾਊਗੇ। ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਆ, ਉੱਧਰ AT&T ਅਤੇ ਕਹਿੰਦੇ ਡਿਸਕਵਰੀ ਜਿਹੜੀ ਹੈਗੀ ਆ ਜਿਨ੍ਹਾਂ ਦੇ ਕਾਫੀ ਚੈਨਲਸ ਹੈਗੇ ਆ ਉਹਨਾਂ ਦੇ ਨਾਲ ਕਹਿੰਦੇ ਇੱਕ ਸਟਰੀਮਿੰਗ ਜਿਹੜਾ ਨੈਟਵਰਕ ਆ ਉਹ ਤਿਆਰ ਕੀਤਾ ਜਾ ਰਿਹਾ। ਕਹਿੰਦੇ ਤਕਰੀਬਨ $150 ਬਿਲੀਅਨ ਦਾ ਜਿਹੜੀ ਡੀਲ ਆ ਇਹ ਤਕਰੀਬਨ ਜਿਹੜੀ ਉਹ ਤੈਅ ਹੋਣ ਦੇ ਕਗਾਰ ਦੇ ਉੱਤੇ ਹੈਗੀ ਆ। AT&T ਜਿਹੜਾ ਕਿ ਵਾਰਨਰ ਮੀਡੀਆ
ਦੇ ਨਾਲ ਆਪਣਾ ਕੰਟੈਂਟ ਆ ਉਸ ਨੂੰ ਕੰਬਾਈਨ ਕਰਨ ਜਾ ਰਿਹਾ ਆ, ਨਾਲ ਹੀ ਡਿਸਕਵਰੀ ਦੇ ਨਾਲ ਹੀ ਇਸ ਦੀ ਵੈਲਿਊ ਕਹਿੰਦੇ $150 ਬਿਲੀਅਨ ਤੱਕ ਦੀ ਜਿਹੜੀ ਉਹ ਹੋਊਗੀ। ਅਤੇ ਆਉਣ ਵਾਲੇ ਜਿਹੜੇ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ CNN, HBO, ਵਾਰਨਰ ਬ੍ਰਦਰਜ਼, ਇਹਨਾਂ ਸਾਰੀਆਂ ਕੰਪਨੀਜ਼ ਨੂੰ ਅਕਵਾਇਰ ਜਿਹੜਾ ਆ ਉਹ ਕਰ ਲਿਆ ਹੈਗਾ ਆ। ਸੋ AT&T ਹੁਣ ਇਕੱਲੇ ਫੋਨ ਅਤੇ ਇੰਟਰਨੈਟ ਹੀ ਨਹੀਂ, ਉਹ ਹੁਣ ਜਿਹੜੀ ਸਟਰੀਮਿੰਗ ਸਰਵਿਸਿਜ਼ ਆ ਉਸ ਦੇ ਵਿੱਚ ਵੀ ਆਪਣੀ ਜਿਹੜੀ ਪਕੜ ਆ ਉਸ ਨੂੰ ਮਜ਼ਬੂਤ ਜਿਹੜਾ ਆ ਉਹ ਕਰਨਾ ਚਾਹੁੰਦੇ ਆ। ਨੈੱਟਫਲਿਕਸ ਨੇ ਸਟਰੀਮਿੰਗ ਦੇ ਪੂਰੇ ਇਸ ਇਨਵਾਇਰਮੈਂਟ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਬਾਦਸ਼ਾਹ ਜਿਹੜੇ ਉਹ ਬਣ ਕੇ ਜਿਹੜੇ ਉਹ ਆਏ ਆ, ਪਰ ਹੌਲੀ ਹੌਲੀ ਹੁਣ ਬਹੁਤ ਸਾਰੀਆਂ ਕੰਪਨੀਜ਼ ਆ ਇਸ ਸਟਰੀਮਿੰਗ ਇੰਡਸਟਰੀ ਦੇ ਵੱਲ ਨੂੰ ਜਿਹੜੀਆਂ ਉਹ ਵੱਧ ਰਹੀਆਂ ਆ। ਇਸ ਲਈ ਜਿਹੜੀਆਂ ਕੇਬਲ ਜਿਹੜੀ ਹੈਗੀ ਆ ਉਸ ਨੂੰ ਬਹੁਤ ਜ਼ਿਆਦਾ ਜਿਹੜਾ ਫਰਕ ਆ ਆਲਰੇਡੀ ਜਿਹੜਾ ਉਹ ਪੈ ਚੁੱਕਾ ਹੈ। ਬਹੁਤ ਘੱਟ ਲੋਕ ਹੁਣ ਹੈਗੇ ਨੇ ਜਿਹੜੇ ਐਕਚੁਅਲ ਦੇ ਵਿੱਚ TV ਆ ਉਸ ਨੂੰ ਜਿਹੜਾ ਉਹ ਦੇਖ ਰਹੇ ਨੇ। ਇੱਕ ਤਾਂ ਲੋਕ ਐਡਸ ਤੋਂ ਜਿਹੜਾ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਜਿਹੜੇ ਉਸ ਦੇ ਵਿੱਚ ਉਹ ਰਹਿੰਦੇ ਨੇ, ਕਿਉਂਕਿ ਸਟਰੀਮਿੰਗ ਵਾਲੇ ਦੇ ਵਿੱਚ ਫਿਰ ਉਹ ਚੀਜ਼ਾਂ ਨਹੀਂ ਆਉਂਦੀਆਂ ਹੈਗੀਆਂ। ਅਤੇ ਸਮਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜੀ। ਜੀ ਬਿਲਕੁਲ ਜੀ, ਸਟਾਕ ਮਾਰਕੀਟ ਦੇ ਵਿੱਚ ਜੇ ਨਜ਼ਰ ਮਾਰੀਏ ਤਾਂ ਅੱਜ ਡਾਓ ਜੋਨਸ ਜਿਹੜਾ 54 ਪੁਆਇੰਟਾਂ ਦੀ ਗਿਰਾਵਟ ਦੇ ਉੱਤੇ 34,328 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 51 ਪੁਆਇੰਟਾਂ ਦੀ ਗਿਰਾਵਟ ਆਈ, 13,379 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 11 ਪੁਆਇੰਟ ਡਿੱਗੇ, 4163 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.64% ਰਹੀ ਅਤੇ ਸੋਨੇ ਦਾ ਭਾਅ $1,870 ਪ੍ਰਤੀ ਆਊਂਸ ਰਿਹਾ। $1 ਦੀ ਕੀਮਤ ਕੈਨੇਡਾ ਦੇ $1.21 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ ਜਿਹੜੇ ਆ $73.27 ਦੇ ਬਰਾਬਰ ਰਹੀ ਆ। ਅਤੇ ਜਾਂਦੇ ਆਪਾਂ ਕਰੋਨਾ ਵਾਇਰਸ ਦੇ ਜੇ ਵੈਕਸੀਨ ਦੀ ਗੱਲ ਕਰਦੇ ਜਾਈਏ, ਬਹੁਤ ਗੁਰੂ ਘਰਾਂ ਦੇ ਵਿੱਚ ਕਰੋਨਾ ਵਾਇਰਸ ਦੇ ਵੈਕਸੀਨ ਲੱਗ ਰਹੇ ਆ ਹਜੇ ਵੀ। ਸੋ ਜਿੱਥੇ ਲੱਗ ਰਹੇ ਆ ਸਾਨੂੰ ਤੁਸੀਂ ਕਾਲ ਕਰਕੇ ਦੱਸ ਵੀ ਸਕਦੇ ਆ। ਗੁਰੂ ਘਰਾਂ ਦੀਆਂ ਕਮੇਟੀਆਂ ਤਾਂ ਕਿ ਆਪਾਂ ਸ਼ੇਅਰ ਕਰ ਦਾਂਗੇ, ਸੋ ਜਿੰਨੇ ਸਾਡੇ ਸਰੋਤੇ ਉਹਨਾਂ ਨੂੰ ਵੱਧ ਤੋਂ ਵੱਧ ਪਤਾ ਲੱਗ ਜਾਏ। ਆਪਾਂ ਜੇ ਐਗਜ਼ਾਮਪਲ ਦਿੰਦੇ ਜਾਈਏ, ਫਰੀਮੌਂਟ ਗੁਰਦੁਆਰਾ ਸਾਹਿਬ ਜਿਹੜਾ ਕੈਲੀਫੋਰਨੀਆ 'ਚ ਆ, ਪਿਛਲੇ ਹਫ਼ਤਿਆਂ ਦੇ ਦੌਰਾਨ ਉਹਨਾਂ ਨੇ 24,000 ਲੋਕਾਂ ਦੇ ਵੈਕਸੀਨ ਲਾਇਆ, 24,000 ਦੇ। ਸੋ ਆਪਾਂ ਕਈ ਵਾਰ ਨੈਗੇਟਿਵ ਖਬਰਾਂ ਬਹੁਤ ਸੁਣਦੇ ਰਹਿੰਦੇ ਹਾਂ, ਗੁਰਦੁਆਰਿਆਂ ਨੂੰ ਬਦਨਾਮ ਕਰਨ ਦੀਆਂ, ਵੀ ਜੀ ਉੱਥੇ ਲੜਾਈ ਹੁੰਦੀ ਆ, ਬਿਲਡਿੰਗਾਂ ਬਣਾਈ ਜਾਂਦੇ ਆ, ਇਹਨਾਂ ਦਾ ਕੀ ਫਾਇਦਾ। ਹੁਣ ਆਪਾਂ ਪੂਰੇ ਵਰਲਡ ਲੈਵਲ 'ਤੇ ਦੇਖਿਆ ਕਿੱਦਾਂ ਦਿੱਲੀ ਦੇ ਵਿੱਚ ਗੁਰੂ ਘਰਾਂ 'ਚ ਹਸਪਤਾਲ ਉਹਨੀ ਬੈੱਡ 500 ਲਾਤੇ, ਕਿੱਦਾਂ ਹੈਲਪ ਹੋ ਰਹੀ ਆ। ਬਾਹਰਲੇ ਮੁਲਕਾਂ ਦੇ ਵਿੱਚ ਵੀ ਗੁਰੂ ਘਰਾਂ ਦੇ ਵਿੱਚ ਇਕੱਲਾ ਫਰੀਮੌਂਟ ਨਹੀਂ ਹੈ, ਯੂਬਾ ਸਿਟੀ, ਮੰਟੀਕਾ, ਟ੍ਰੇਸੀ, ਸਟਾਕਟਨ, ਬੇਕਰਸਫੀਲਡ, ਫ੍ਰਿਜ਼ਨੋ, ਕਿੱਦਾਂ ਗੁਰੂ ਘਰਾਂ ਦੇ ਵਿੱਚ ਜਿਹੜੇ ਵੈਕਸੀਨ ਲੱਗੇ ਆ। ਅਤੇ ਵੱਖ-ਵੱਖ ਕਮਿਊਨਿਟੀਆਂ, ਈਵਨ 90% ਨੌਨ ਸਿੱਖ ਲੋਕਾਂ ਨੇ ਉੱਥੇ ਵੈਕਸੀਨ ਲਵਾਏ ਹੈਗੇ ਆ। ਅਤੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਵੀ ਦੇਖੋ, ਇੱਕ ਤਾਂ ਅਸੀਂ ਵੈਕਸੀਨ ਲਵਾਉਣ ਆਏ ਹਾਂ, ਟੀਕਾ ਲਵਾਉਣ, ਉੱਤੋਂ ਸਾਨੂੰ ਜਿਹੜੀ ਆ ਇਹ ਲੰਗਰ ਵੀ ਛਕਾਉਣ ਨੂੰ ਦਿੰਦੇ ਆ, ਚਾਹ ਪਾਣੀ ਵੀ ਦਿੰਦੇ ਆ। ਸੋ ਜਿਹੜਾ ਸਿੱਖਾਂ ਦਾ ਇਮੇਜ ਆ ਬਹੁਤ ਵਧੀਆ ਗਿਆ ਹੈਗਾ। ਸੋ ਉਹਨਾਂ ਦੇ ਮੂੰਹ 'ਤੇ ਵੀ ਚਪੇੜ ਆ ਜਿਹੜੇ ਹਮੇਸ਼ਾ ਜਿਹੜੇ ਆ ਗੁਰੂ ਘਰਾਂ ਨੂੰ, ਸਿੱਖਾਂ ਨੂੰ ਬਦਨਾਮ ਕਰਨ 'ਤੇ ਲੱਗੇ ਰਹਿੰਦੇ ਆ ਵੀ ਨਹੀਂ ਜੀ ਇਹ ਕੀ ਬਿਲਡਿੰਗਾਂ ਬਣਾਉਣ ਦਾ ਫਾਇਦਾ, ਅੱਜ ਕੱਲ੍ਹ ਇਹਦਾ ਕੋਈ ਜ਼ਮਾਨਾ ਨਹੀਂ ਹੈ, ਹਸਪਤਾਲ ਬਣਾਓ, ਸਕੂਲ ਬਣਾਓ। ਇਹ ਹੁਣ ਸਾਰਿਆਂ ਨੂੰ ਬਿਲਕੁਲ ਐਨ ਸਾਹਮਣੇ ਦਿਸ ਗਿਆ ਆ ਵੀ ਕਿਸ ਤਰ੍ਹਾਂ ਗੁਰੂ ਘਰਾਂ ਨੇ ਅਤੇ ਆਮ ਸਿੱਖਾਂ ਨੇ ਜਿਹੜੀ ਆ ਹੈਲਪ ਕੀਤੀ ਆ ਪੂਰੀ ਦੁਨੀਆ ਦੇ ਵਿੱਚ, ਇਕੱਲਾ ਇੰਡੀਆ ਨਹੀਂ, ਪੂਰੀ ਦੁਨੀਆ ਦੇ ਵਿੱਚ। ਅਤੇ ਫਰੀਮੌਂਟ ਏਰੀਆ ਦੇ ਵਿੱਚ ਇਸ ਵੀਕਐਂਡ, ਫੇਰ ਆਉਣ ਵਾਲੇ ਵੀਕਐਂਡ ਦੇ ਵਿੱਚ ਜਿਹੜੇ ਵੈਕਸੀਨ ਲੱਗਣੇ ਆ, ਜਿਹੜੇ ਰਹਿ ਗਏ ਆ, ਵਾਕ ਇਨ ਕਰਕੇ ਜਿਹੜੇ ਤੁਸੀਂ ਵੈਕਸੀਨ ਲਵਾ ਸਕਦੇ ਆ ਜੀ। ਅਤੇ ਹੁਣ ਇੱਥੇ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਜੀ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਮੀਤ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।